ਨਨਕਾਣਾ ਸਾਹਿਬ ਬਾਜ਼ਾਰ ਦੀਆਂ ਰੌਣਕਾਂ ਇਸ ਵੇਲੇ ਲੱਗੀਆਂ ਤੇ ਦੁਆ ਹੈ ਕਿ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਲੋਕ ਹੀ ਲੋਕ ਪੰਜਾਬ ਦੇ ਚੜ੍ਹਦੇ ਦੇ ਲਹਿੰਦੇ ਦੇ ਤੇ ਸਾਰੇ ਖੁਸ਼ ਹਨ। ਇੱਥੇ ਖਰੀਦਦਾਰੀਆਂ ਹੋ ਰਹੀਆਂ, ਲੋਕ ਇੱਕ ਦੂਸਰੇ ਨੂੰ ਜੱਫੀਆਂ ਪਾ ਰਹੇ ਨੇ। ਤੇ ਕੱਲ ਮੈਨੂੰ ਮਿਲੇ ਸੀ ਵਾਹਗਾ ਬਾਰਡਰ ਤੇ ਇਸ ਵੇਲੇ ਮੈਂ ਇੱਥੇ ਅੰਦਰ ਇੱਕ ਵੀਡੀਓ ਪੈਕੇਜ ਕਰ ਰਹੀ ਸਾਂ। ਚੜ੍ਹਦੇ ਪੰਜਾਬ ਦੀਆਂ ਮਾਵਾਂ ਭੈਣਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਇਹ ਬਾਈ ਜੀ ਹੋਰੀ ਥੱਲੇ ਖੜੇ ਵੇਟ ਕਰ ਰਹੇ ਸੀ। ਕਹਿੰਦੇ ਆਪਾਂ ਤਾਂ ਕੱਲ ਮਿਲੇ ਆ ਤੇ ਮੈਂ ਕਿਹਾ ਫਿਰ ਮਿਲੇ ਆ ਤੇ ਕੋਈ ਗੱਲਬਾਤ ਵੀ ਸਾਂਝੀ ਹੋ ਜਾਵੇ। ਕੀ ਨਾਮ ਹੈ ਬਾਜੀ ਆਪਣਾ? ਜਤਿੰਦਰ ਸਿੰਘ ਪੁਰੀ। ਜਤਿੰਦਰ ਸਿੰਘ ਹੈ ਜੀ ਇਹਨਾਂ ਦਾ ਨਾਮ। ਤੇ ਦੱਸੋ ਕਿੱਥੋਂ ਆਣਾ ਹੋਇਆ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ। ਇਹ ਗਵਾਂਢੀ ਹਨ ਜੀ ਲਾਹੌਰ ਦੇ ਅੰਮ੍ਰਿਤਸਰ ਤੋਂ। ਤੁਹਾਡਾ ਬਾਜੀ? ਪੱਟੀ ਜੀ। ਪੱਟੀ ਤੋਂ। ਐਜ਼ ਇਟ ਇਜ਼ ਪੱਟੀ ਕੱਲ ਵਾਲਾ ਪੱਟੀ ਹੀ ਰਹੇਗਾ। ਸੋ ਇੱਕ ਅੰਮ੍ਰਿਤਸਰ ਤੋਂ ਜੀ, ਇੱਕ ਪੱਟੀ ਤੋਂ ਤੇ ਤੀਜਾ ਲਾਹੌਰ ਤੋਂ। ਨੇੜੇ ਨੇੜੇ ਦੇ ਲੋਕ ਇਸ ਵੇਲੇ ਅਸੀਂ ਇਕੱਠੇ ਹੋਏ ਹਾਂ ਨਨਕਾਣਾ ਸਾਹਿਬ। ਸਰ ਦੱਸੋ ਕਿਵੇਂ ਸਾਰਾ ਕੁਝ ਲੱਗ ਰਿਹਾ ਹੈ? ਲੋਕ ਮਿਲ ਰਹੇ ਨੇ, ਤੁਸੀਂ ਆਏ ਹੋ, ਇਹਦੇ ਵਿੱਚ ਕੋਈ ਬੁਰਾ ਕੀ ਲੱਗ ਰਿਹਾ ਹੈ ਤੇ ਚੰਗਾ ਕੀ ਲੱਗ ਰਿਹਾ ਹੈ? ਬੁਰਾ ਵਾਲੀ ਤੇ ਕੋਈ ਗੱਲ ਹੀ ਨਹੀਂ ਨਾ ਹੈਗੀ, ਬਹੁਤ ਹੀ ਵਧੀਆ ਲੱਗ ਰਿਹਾ। 20 ਸਾਲ ਹੋ ਗਏ ਸੀ ਸਾਨੂੰ ਸੋਚਦਿਆਂ ਕਿ ਆਪਾਂ ਨਨਕਾਣਾ ਸਾਹਿਬ ਦੇ ਲਾਹੌਰ ਵੇਖਣਾ, ਪਰ ਹੁਣ ਜਦੋਂ ਉਹਦਾ ਹੁਕਮ ਹੋਇਆ ਤੇ ਸਾਡਾ ਵੀਜ਼ਾ ਲੱਗ ਗਿਆ ਤੇ ਅਸੀਂ ਆ ਗਏ। ਤੁਹਾਡੇ ਕੋਲ ਦਰਸ਼ਨ ਹੋ ਗਏ ਤੁਹਾਡੇ। ਉਹਦਾ ਤੁਹਾਨੂੰ ਰੋਜ਼ ਵੇਖੀਦਾ, ਸਲੀਮ ਅਲਵੇਲਾ, ਅਹਿਮਦ ਰਜਾ ਤੇ ਤੁਹਾਡੇ ਉਹ ਨਾਸਰ ਢਿੱਲੋਂ ਸਾਹਿਬ ਜੀ ਸਾਰੇ ਦੋਸਤ। ਹਾਂਜੀ, ਸਾਰਿਆਂ ਨੂੰ ਵੇਖੀਦਾ। ਮੈਂ ਤਾਂ YouTube ਤੇ ਮਜ਼ਾਕ ਰਾਤ, ਹੁਸ਼ਿਆਰੀਆਂ, ਸਾਰਾ ਕੁਝ ਤੁਹਾਡਾ ਵੇਖੀਦਾ। ਜਿਹੜੇ ਇਸ ਪੰਜਾਬ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਾਰੇ ਵੇਖਦੇ ਰਹੀਦਾ ਜੀ। ਤੇ ਹੁਣ ਇੰਨੀ ਖੁਸ਼ੀ ਕਿ ਇੱਥੇ ਵੀ ਆਪਾਂ ਆ ਕੇ ਗੁਰੂ ਮਹਾਰਾਜ ਮੱਥਾ ਟੇਕਿਆ ਤੇ ਤੁਹਾਡੇ ਮੇਲ ਹੋਏ, ਬੜੀ ਖੁਸ਼ੀ। ਸਲਾਮਤ ਰੱਖੇ। ਪੱਟੀ ਵਾਲਿਓ ਕੀ ਆਖਦੇ ਹੋ ਤੁਸੀਂ? ਕਹਿਣ ਵਾਲੀ ਗੱਲ ਹੀ ਨਹੀਂ ਰਹੀ ਜੀ। ਅੱਜ ਤਾਂ ਜਿਹੜੀਆਂ ਨਾ ਬੜੇ ਚਿਰ ਦੀਆਂ ਖਾਸ਼ਾਂ ਸੀ ਮਨ 'ਚ, ਉਹ ਪੂਰੀਆਂ ਹੋਈਆਂ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ। ਤੇ ਦੂਸਰੀ ਸਭ ਤੋਂ ਵੱਡੀ ਕਿਰਪਾ ਇਹ ਕੀਤੀ, ਪਹਿਲਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖੀਦਾ, ਅੱਜ ਰੂਬਰੂ ਦੇਖਣ ਦਾ ਬੜੀ ਖੁਸ਼ੀ ਹੋਈ। ਇਹ ਤੇ ਸਾਡਾ ਜੇ ਵਸ ਚੱਲੇ ਤੇ ਅਸੀਂ ਉਸ ਪੰਜਾਬ ਦੇ ਇੱਕ ਘਰ ਆਈਏ। ਚਲੋ ਧੰਨਵਾਦ, ਜੀ ਆਇਆਂ ਕਵਾਂਗੇ ਜਦੋਂ ਆਓਗੇ। ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਵੀ ਕਰਾਂਗੇ ਵੀ ਇਹ ਕਦੀ ਮੌਕਾ ਬਣੇ ਅਸੀਂ ਭਰਾ ਫੇਰ ਇਕੱਠੇ ਹੋਈਏ। ਤੇ ਬੜਾ ਚੰਗਾ ਲੱਗਿਆ ਸਾਨੂੰ। ਐਂ ਲੱਗਿਆ ਜਿੱਦਾਂ ਅਸੀਂ ਆਪਣੇ ਘਰ 'ਚ ਆਏ ਹਾਂ, ਕੋਈ ਓਪਰਾ ਨਹੀਂ ਲੱਗਿਆ। ਜੋ ਕੁਝ ਅਸੀਂ ਸੋਚਦੇ ਆਉਂਦੇ ਸੀ ਬਈ ਇਦਾਂ ਸਾਡੇ ਭਰਾ ਸਾਨੂੰ ਮਿਲਣਗੇ, ਤੇ ਉਸ ਤੋਂ ਵੀ ਕਈ ਗੁਣਾ ਵੱਧ ਸਾਡਾ ਸਤਿਕਾਰ ਹੋਇਆ। ਬੜਾ ਚੰਗਾ ਲੱਗਿਆ। ਇਹਦੀ ਦੱਸੋ, ਇਹਦੀ ਵਜ੍ਹਾ ਕੀ ਹੈ? ਵਜ੍ਹਾ ਇਹਦੀ ਕਿ ਕਿਉਂ ਸਾਡਾ ਇਤਨੀ ਨੇੜਤਾ ਕਿਉਂ ਹੈ? ਅਸੀਂ ਕਿਉਂ ਇੱਕ ਦੂਜੇ ਦੇ ਇੰਨਾ ਨੇੜੇ ਆ? ਅਸਲ ਵਿੱਚ ਕੀ ਹੈ ਸਾਡਾ ਸਾਂਝਾ ਕੀ ਹੈ? ਕੋਈ ਦੱਸੋ ਨਾ। ਸਾਡਾ ਖੂਨ ਸਾਂਝਾ। ਨੇੜੇ ਰਹੋ ਨਾ ਜੀ, ਨੇੜੇ ਰਹੋ। ਇਹ ਪਿੱਛੇ ਹਟ ਜਾਂਦੇ, ਮੈਂ ਇਹਨਾਂ ਨੂੰ ਹਟਣ ਨਹੀਂ ਦੇਣਾ। ਅਸੀਂ ਸਾਡੇ ਵੱਡ ਵਡੇਰੇ, ਸਾਡੇ ਪੁਰਖੇ, ਤੁਹਾਡੇ ਪੁਰਖੇ ਇਕੱਠੇ ਰਹੇ ਆ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ, ਉਹ 4-5 ਨਾ ਆਪਣੇ ਮੁਸਲਮਾਨ ਦੋਸਤਾਂ ਦੇ ਨਾਂ ਦੱਸਦੇ ਸੀ। ਕਹਿੰਦੇ ਅਸੀਂ ਇੱਕ ਮੰਜੇ ਤੇ ਸੌਂਦੇ ਰਹੇ ਆ, ਰਾਤ ਨੂੰ 12-1 ਵਜੇ ਤੱਕ ਅਸੀਂ ਬਾਤਾਂ ਸੁਣਾਉਂਦੇ ਹੁੰਦੇ ਸੀ ਇੱਕ ਦੂਜੇ ਨੂੰ। ਬੜਾ ਪਿਆਰ ਸੀ, ਜਿੱਦਾਂ ਕਹਿ ਲਓ 9 ਮਾਸ ਦਾ ਰਿਸ਼ਤਾ ਸੀ। ਤੇ ਅੱਜ ਉਹ ਸਾਨੂੰ ਐਂ ਲੱਗਿਆ ਵੀ ਉਹ ਜਿਹੜੇ ਸਾਡੇ ਬਜ਼ੁਰਗ ਸਾਨੂੰ ਗੱਲਾਂ ਦੱਸਦੇ ਸੀ, ਉਹ ਸੱਚਮੁੱਚ ਸੱਚੀਆਂ। ਸਾਨੂੰ ਓਨਾ ਹੀ ਪਿਆਰ ਮਿਲਿਆ ਜਿੰਨਾ ਉਹ ਆਪਸ ਵਿੱਚ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ। ਬੜਾ ਚੰਗਾ ਲੱਗਿਆ। ਅੱਛਾ, ਵੈਸੇ ਤੇ ਆਪਾਂ ਨਾ ਦੁਨੀਆ ਦੇ ਵਿੱਚ ਨਾ ਪੰਜਾਬੀਆਂ ਤੋਂ ਮਜਬੂਰ ਵੀ ਵੱਧ ਕੇ ਸ਼ਾਇਦ ਹੀ ਕੋਈ ਹੋਵੇ ਕੌਮ। ਸਾਡੇ ਨਾਲ ਜੋ ਖੇਡਾਂ ਹੋਈਆਂ, ਜੋ ਹੋ ਰਹੀਆਂ, ਤੇ ਕੀ ਆਖਦੇ ਹੋ ਕੀ ਕਰੇ ਪੰਜਾਬੀ ਕਿ ਇੱਕ ਦੂਸਰੇ ਨੂੰ ਮਿਲਦੇ ਰਹਿਣ, ਆਪਣੀ ਬੋਲੀ ਦਾ ਵਧਾਅ ਕਰਦੇ ਰਹਿਣ, ਆਪਣੇ ਕਲਚਰ ਦਾ ਵਧਾਅ ਕਰਦੇ ਰਹਿਣ? ਤੇ ਕਿਹਨਾਂ ਨੂੰ ਅਸੀਂ ਆਖਣਾ ਹੈ ਵੀ ਯਾਰ ਸਾਨੂੰ ਮਿਲ ਲੈਣ ਦਿਓ? ਅਸੀਂ ਆਖਣਾ ਤੇ ਉਹਨਾਂ ਲੋਕਾਂ ਨੂੰ ਹੀ ਆ ਜਿਹੜੇ ਸਾਨੂੰ ਮਿਲ ਨਹੀਂ ਦਿੰਦੇ। ਅਸੀਂ ਖਾਸ ਕਰਕੇ ਜਿਹੜਾ ਪੁਰਜ਼ੋਰ ਅਪੀਲ ਕਰਾਂਗੇ ਭਾਰਤ ਸਰਕਾਰ ਦੇ ਸਿਆਸਤਦਾਨਾਂ ਨੂੰ ਤੇ ਪਾਕਿਸਤਾਨ ਦੇ ਸਰਕਾਰ ਦੇ ਸਿਆਸਤਦਾਨਾਂ ਨੂੰ ਵੀ ਸਾਡੀ ਪੁਰਜ਼ੋਰ ਬੇਨਤੀ ਆ ਤੁਹਾਨੂੰ ਵੀ ਵੱਧ ਤੋਂ ਵੱਧ ਜਿਹੜੇ ਵੀਜ਼ੇ ਆ ਇੱਕ ਦੂਜੇ ਨੂੰ ਭਰਾਵਾਂ ਨੂੰ ਮਿਲਣ ਲਈ ਸਾਨੂੰ ਦਿਆ ਕਰੋ। ਅਸੀਂ ਜਿਹੜਾ ਉਹ ਆਪਣੀਆਂ ਪੁਰਾਣੀਆਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਅਸੀਂ ਇੱਕ ਦੂਜੇ ਨਾਲ ਸਾਂਝਾ ਕਰੀਏ। ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕੱਲ ਦੇ ਜਦੋਂ ਅਸੀਂ ਪਹੁੰਚੇ ਤਾਂ ਰਾਤੀ ਬੜਾ ਲੇਟ ਆ, 9 ਵਜੇ। ਜੀ ਸ਼ਾਮ ਤੱਕ ਤਾਂ ਤੁਸੀਂ ਉੱਥੇ ਸੀ? ਹਾਂਜੀ। ਤੇ ਅੱਜ ਜਦੋਂ ਨਾ ਬਹੁਤ ਸਾਰੇ ਬਜ਼ੁਰਗ ਮਿਲੇ ਜਿਹੜੇ ਇਹ ਦੱਸਦੇ ਸੀ ਵੀ ਸਾਡੇ ਕੁਝ ਭੈਣ ਭਰਾ ਪੱਟੀ ਤੋਂ ਉੱਠ ਕੇ ਆਏ ਸੀ, ਉਹ ਜਿਹੜੇ ਉਹਨਾਂ ਨੇ ਨਾਂ ਲਏ ਉਹਨਾਂ ਨੂੰ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਜਾਣਦੇ, ਉਹ ਤਾਂ ਬਜ਼ੁਰਗ ਨਹੀਂ ਰਹੇ। ਤੇ ਦੂਸਰਾ ਕੁਝ ਸਾਨੂੰ ਲਲਿਆਣੀ ਵਾਲੇ ਲੋਕ ਮਿਲੇ, ਜਿਹੜੇ ਸਾਡੇ ਜਿਹੜੇ ਸਾਡੇ ਉੱਥੇ ਪੱਟੀ ਵੀ ਵੱਸਦੇ ਆ। ਇਹ ਚਰਣਾ ਵਾਲੇ ਲੋਕ ਮਿਲੇ। ਫਿਰ ਸਾਨੂੰ ਉਹ ਆਪਣਾ ਕੀ ਕਹਿੰਦੇ ਆ ਚਕਵਾਲੀਆਂ ਵਾਲੇ ਲੋਕ ਮਿਲੇ, ਚਕਵਾਲੀਆਂ ਤੋਂ। ਉਹ ਸਾਡੇ ਸਾਰੇ ਹੀ ਪੱਟੀ 'ਚ ਵੱਸਦੇ ਆ ਉਹ ਪਰਿਵਾਰ, ਜਿਹੜੇ ਇੱਕ ਦੂਜੇ ਨਾਲ ਕਦੀ ਇੱਧਰ ਸਾਂਝੇ ਹੁੰਦੇ ਸੀ। ਤੇ ਅਸੀਂ ਜਾ ਕੇ ਉਹਨਾਂ ਨੂੰ ਦੱਸਾਂਗੇ
ਵੀ ਤੁਹਾਡੇ ਪਿੰਡ ਵਾਲੇ ਸਾਨੂੰ ਮਿਲੇ ਸੀ ਤੇ ਤੁਹਾਡੇ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਸੀ ਤੇ ਬੜਾ ਚੰਗਾ ਲੱਗਿਆ ਸਾਨੂੰ। ਤੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਵੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਡਾ ਮੇਲ ਮਿਲਾਪ ਏਦਾਂ ਹੀ ਬਣਿਆ ਰਹੇ। ਬਸ ਇਹ ਮੈਂ ਹਮੇਸ਼ਾ ਹੀ ਆਖਦਾ ਹੁੰਦਾ ਕਿ ਅੱਧਾ ਸਰਹੱਦਾਂ ਕਾਇਮ ਰਹਿਣ, ਲੇਕਿਨ ਮੇਲ ਜਿਹੜਾ ਹੈ ਮਿਲਾਪ ਉਹ ਖੁੱਲਾ ਹੋਵੇ। ਤੇ ਉਹ ਹੱਦਾਂ ਸਰਹੱਦਾਂ ਤੇ ਜਿਹੜੀਆਂ ਬਣ ਗਈਆਂ ਉਹ ਤੇ ਰਹਿਣਗੀਆਂ, ਕੋਈ ਗੱਲ ਨਹੀਂ ਰਹਿਣ, ਪਰ ਸਾਡੇ ਦਿਲ ਵਿੱਚ ਹੱਦਾਂ ਨਾ ਬਣਨ, ਪਰ ਇਹ ਨਫ਼ਰਤ ਦੀਆਂ ਹੱਦਾਂ ਨਾ ਬਣਨ, ਇਹ ਨਾ ਬਣਨ ਸਾਡੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਸਾਡੇ ਦਿਲ ਵਿੱਚ ਹੱਦਾਂ ਨਾ ਬਣਨ। ਮੈਂ ਤੇ ਕਹਿਣਾ ਜਿਹੜਾ ਪੰਜਾਬੀ ਮੈਨੂੰ ਸੋਚ ਰਿਹਾ ਉਹਦੇ ਚ ਇਤਨੀ ਅਕਲ ਹੋਣੀ ਚਾਹੀਦੀ ਹੈ ਕਿ ਸਾਨੂੰ ਆਪਸੀ ਕਿਸੇ ਦੇ ਕਹਿਣ ਤੇ ਕੋਈ ਹੱਦ, ਕੋਈ ਉਹ ਚੀਜ਼ ਨਫ਼ਰਤ ਦੀ ਉਹ ਦਿਲ ਵਿੱਚ ਨਹੀਂ ਪਾਲਣੀ ਚਾਹੀਦੀ। ਦੇਖੋ ਜਿੰਨਾ ਕੁ ਆਮ ਆਵਾਮ ਦਾ ਵਸ ਹੈ ਨਾ ਜੀ, ਉਹ ਤਾਂ ਬੜਾ ਚਾਹੁੰਦੇ ਆ ਵੀ ਇੱਕ ਦੂਜੇ ਨੂੰ ਮਿਲੀਏ, ਪਰ ਜਿੱਥੇ ਜਿੱਥੇ ਪਾਬੰਦੀਆਂ ਵਾ, ਜਿੱਥੇ ਜਿੱਥੇ ਸਰਕਾਰ ਦੇ ਕੋਈ ਲਾਅ ਐਂਡ ਆਰਡਰ, ਉਹਦਾ ਉਹਨੂੰ ਵੀ ਫਾਲੋ ਕਰਨਾ ਜਿਹੜਾ ਵਾ, ਹਾਂ ਸਾਰੀ ਗੱਲ ਹੈ, ਜਿਹੜਾ ਜਿਸ ਕੰਟਰੀ 'ਚ ਬੈਠਾ ਉਹਨੂੰ ਫਾਲੋ ਕਰਨਾ, ਉਹ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ। ਜੀ ਜੀ ਤੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਮਹਾਰਾਜ ਅੱਗੇ, ਤੇ ਸਰਕਾਰਾਂ ਨੂੰ ਅਪੀਲ ਕਰ ਸਕਦੇ ਹਾਂ ਵੀ ਸਾਨੂੰ ਮਿਲਦੇ ਰਹਿਣ ਦਿਓ। ਬਹੁਤ ਸੋਹਣੀ ਗੱਲ, ਤੁਹਾਡੇ ਜੇ ਸੁਲਝੇ ਹੋਏ ਲੋਕ ਹੀ ਸਾਨੂੰ ਚਾਹੀਦੇ ਨੇ ਪੰਜਾਬ ਦੇ ਦੋਨੋਂ ਸਾਈਡਾਂ ਤੇ। ਜਜ਼ਬਾਤੀ ਲੋਕ ਜਿਹੜੇ ਬਹੁਤ ਜ਼ਿਆਦਾ ਨਾਰੇ ਮਾਰਦੇ ਨੇ, ਜਜ਼ਬਾਤੀ ਗੱਲਾਂ ਕਰਦੇ ਨੇ, ਉਹ ਫਿਰ ਆਪਣਾ ਹੀ ਨੁਕਸਾਨ ਕਰਦੇ ਨੇ। ਸੋ ਅਸੀਂ ਤੇ ਮਿਹਨਤ ਕਰਦੇ ਹਾਂ, ਅਸੀਂ ਲੜਦੇ ਨਹੀਂ ਹਾਂ, ਅਸੀਂ ਮਿਹਨਤ ਕਰਦੇ ਹਾਂ ਵੀ ਯਾਰ ਸਾਨੂੰ ਸੁੱਖ ਦੇ ਨਾਲ ਹੁਣ ਜੀ ਲੈਣ ਦਿਓ, ਤੇ ਸਾਡੇ ਤੇ ਥੋੜੀਆਂ ਪਾਬੰਦੀਆਂ ਉਹ ਘੱਟ ਕਰੋ। ਬੜਾ ਕੁਝ ਹੋਇਆ ਸਾਡੇ ਬਜ਼ੁਰਗ ਜਦੋਂ ਉਹ ਕਹਾਣੀਆਂ ਦੱਸਦੇ ਆ, ਜਿੱਦਾਂ ਕਿੱਦਾਂ ਉਹਨਾਂ ਦੇ ਪਰਿਵਾਰ ਦੇ ਕਈ ਜੀ ਮਾਰੇ ਗਏ, ਉਹ ਤਾਂ ਪੂਰੀ ਗੱਲ ਵੀ ਨਹੀਂ ਕਰ ਸਕਦੇ। ਗੱਲ ਕਰਦਿਆਂ ਵਿੱਚੇ ਹੀ ਉਹਨਾਂ ਦਾ ਜਿਹੜਾ ਨਾ ਦਿਲ ਭਾਰਾ ਹੋ ਜਾਂਦਾ ਸੀ, ਉਹ ਰੋਣ ਲੱਗ ਜਾਂਦੇ ਸੀ। ਉਸ ਤੋਂ ਅੱਗੇ ਉਹਨਾਂ ਦੇ ਮੂੰਹ 'ਚੋਂ ਕੋਈ ਸ਼ਬਦ ਨਹੀਂ ਨਿਕਲਦਾ ਸੀ। ਅਸੀਂ ਉਹ ਗੱਲਾਂ ਵੀ ਉਹਨਾਂ ਦੇ ਮੂੰਹ 'ਚੋਂ ਸੁਣਦੇ ਰਹੇ ਹਾਂ। ਬਸ ਇਹ ਜਿਹੜਾ ਬਾਜੀ ਜਿਹੜਾ 47 ਦਾ ਦੁੱਖ ਹੈ ਨਾ, ਜਿਹੜਾ ਉੱਥੋਂ ਸ਼ੁਰੂ ਹੋਇਆ, ਮੈਂ ਆਖਣਾ ਕਿ ਅੱਜ ਤੱਕ ਉਹ ਪੰਜਾਬੀਆਂ ਦੇ ਨਾਲ ਚੱਲਦੀ ਹੈ। ਹੁਣ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਾਨੂੰ ਚਕਵਾਲੀਏ ਮਿਲੀ ਹੈ, ਲਲਿਆਣੀ ਦੇ ਲੋਕ ਮਿਲੇ, ਅਸੀਂ ਉਹਨਾਂ ਨੂੰ ਜਾ ਕੇ ਦੱਸਾਂਗੇ। ਉਹ ਕਨੈਕਸ਼ਨ ਹੈ ਜਿਹੜਾ ਨਹੀਂ ਟੁੱਟ ਸਕਦਾ। ਕਿਸੇ ਦੀਆਂ ਕਬਰਾਂ ਉੱਧਰ ਰਹਿ ਗਈਆਂ, ਕਿਸੇ ਦਾ ਬਾਕੀ ਇੱਥੇ ਸਾਰਾ ਕੁਝ ਰਹਿ ਗਿਆ, ਤੇ ਉਹ ਕੋਈ 15-20 ਨਸਲਾਂ ਦੇ ਹਵਾਲੇ ਚੱਲਣਗੇ ਨਾ। ਔਰ ਉਸ ਤੋਂ ਬਾਅਦ ਇਹ ਕਿ ਫਿਰ ਹੁਣ ਪੂਰੀ ਦੁਨੀਆ ਆਪਸ ਦੀ ਆਪਸੀ ਆਵਾਜਾਵੀ ਹੈ, ਠੀਕ ਹੈ, ਦੋਨੋਂ ਮੁਲਕ ਹਨ, ਲੇਕਿਨ ਇਹਨਾਂ ਦੋਨੋਂ ਮੁਲਕਾਂ ਦੇ ਦਰਮਿਆਨ ਲੋਕਾਂ ਨੂੰ ਮਿਲਣ ਦੇਣ। ਬਾਕੀ ਕੋਈ ਮਸਲਾ ਹੈ ਤਾਂ ਸੈਪਰੇਟ ਬੈਠ ਕੇ ਹੱਲ ਕਰਦੇ ਰਹੋ। ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕੋਈ ਕਹਿਣਾ ਚਾਹੋ ਤੁਸੀਂ? ਬਸ ਜੀ ਵਧੀਆ ਲੱਗਾ, ਬਹੁਤ ਵਧੀਆ, ਮੇਲ ਮਿਲਾਪ ਚੱਲਦਾ ਹੀ ਰਵੇ ਇਸ ਤਰ੍ਹਾਂ, ਵੀਜ਼ੇ ਹੀ ਲੱਗਦੇ ਰਹਿਣ ਇੱਕ ਦੂਜੇ ਦੇ, ਵੀਜ਼ੇ ਲੱਗਦੇ ਰਹਿਣ, ਆਉਂਦੇ ਰਹਿਣ। ਚਲੋ ਸਾਨੂੰ ਨਹੀਂ ਜਾਣ ਦਿੰਦੇ ਤੇ 2-4 ਸਾਲ ਨਾ ਜਾਣ ਦੇਣ, ਲੇਕਿਨ ਤੁਹਾਨੂੰ ਆਣ ਦੇਣ, ਬਸ ਅਸੀਂ ਤੇ ਚਲੋ ਅਸੀਂ ਤੇ ਇਹ ਗੱਲ ਕਵਾਂਗੇ। ਦੇਖੋ ਜੇਕਰ ਭਾਰਤ ਦੇ ਲੋਕ ਪਾਕਿਸਤਾਨ ਵਿੱਚ ਆਏ, ਅਸੀਂ ਹੁਣ ਜਾਣਾ ਵੱਖ, ਇੱਥੋਂ ਵੀ ਅਸੀਂ ਕਾਫੀ ਖਰੀਦੋ ਫਰੋਖਤ ਕੀਤੀ ਆ, ਜਿਹੜੀ ਸਾਨੂੰ ਚੀਜ਼ ਚੰਗੀ ਲੱਗੀ, ਕੋਈ ਲੀੜਾ ਕੱਪੜਾ ਜਾਂ ਕੁਝ ਹੋਰ, ਉਹ ਅਸੀਂ ਆਪਣੇ ਜਿਹੜਾ ਨਾ ਉਹ ਪੈਸੇ ਵਟਾ ਕੇ ਚੱਲੇ, ਇਹਨਾਂ ਨੂੰ ਕੋਈ ਫਾਇਦਾ ਹੋਊਗਾ। ਜੇ ਜਿੱਦਾਂ ਅਸੀਂ ਇਸ ਤੋਂ ਬਾਅਦ ਚ ਉੱਥੇ ਲਾਹੌਰ ਜਾਣਾ ਜਾਂ ਹੋਰ ਜਿੱਥੇ ਵੱਖ-ਵੱਖ ਥਾਵਾਂ ਜਾਣਾ, ਜਿਹੜੀ ਸਾਨੂੰ ਚੀਜ਼ ਚੰਗੀ ਲੱਗੂਗੀ ਉਹ ਅਸੀਂ ਖਰੀਦਣੀ ਆ, ਤੇ ਉਹ ਇਹਦੇ ਨਾਲ ਨਾ ਜਿਹੜਾ ਪਾਕਿਸਤਾਨ ਸਰਕਾਰ ਦਾ ਵੀ ਫਾਇਦਾ ਹੋਊਗਾ, ਬਿਲਕੁਲ ਇਹ ਮੁਲਕ ਦਾ ਫਾਇਦਾ ਹੋਊਗਾ ਲੋਕਾਂ ਦਾ। ਜੀ ਲੋਕਾਂ ਦਾ ਜਿੱਥੇ ਵੀ ਜਾਂਦੇ ਨੇ ਉਸ ਕੰਟਰੀ ਦੇ ਅੰਦਰ, ਹੁਣ ਤਾਂ ਪੂਰੀ ਦੁਨੀਆ ਦੇ ਕਈ ਐਸੇ ਮੁਲਕ ਹਨ ਜਿਹੜੇ ਸਿਰਫ ਚਾਲੀ ਟੂਰਿਜ਼ਮ ਦੀ ਬੇਸ ਤੇ ਰਹਿਣ, ਤੇ ਇਹਨਾਂ ਦੋਨੋਂ ਮੁਲਕਾਂ ਨੂੰ ਵੀ ਸੋਚਣਾ ਚਾਹੀਦਾ। ਲੋਕ ਇਤਨੇ ਆਵਣ ਜਾਵਣ, ਅਗਰ ਇੱਥੇ ਖੁੱਲ ਹੋ ਜਾਵੇ ਤਾਂ ਯਕੀਨ ਜਾਣੋ ਕਿ ਮਿਸਾਲ ਕਾਇਮ ਹੋ ਜਾਵੇ। ਇੱਕ ਮਹੀਨੇ ਦੇ ਅੰਦਰ ਪਾਕਿਸਤਾਨੀ ਪੰਜਾਬ ਤੋਂ ਘੱਟੇ ਘੱਟ ਕੋਈ 8-10 ਲੱਖ ਲੋਕ ਜਾਣ, ਅਗਰ ਖੁੱਲੇ ਵੀਜ਼ੇ ਲੱਗ ਜਾਣ, ਤੇ 8-10 ਲੋਕ ਇੱਕ ਮਹੀਨੇ ਦੇ ਅੰਦਰ ਉਧਰੋਂ ਵੀ ਆਣ, ਤੇ ਉਹਦੇ ਅੰਦਰ ਕਿੰਨਾ ਫਾਇਦਾ ਹੋਏਗਾ ਦੋਨੋਂ ਮੁਲਕਾਂ ਦਾ, ਇਹ ਵੀ ਸੋਚਣ ਦੀ ਲੋੜ ਹੈ। ਦੂਸਰਾ ਫਾਇਦਾ ਜਿਹੜਾ ਇਹਦੇ ਅੰਦਰ ਸਭ ਤੋਂ ਵੱਡਾ ਉਹ ਹੈ, ਉਹ ਇਨਸਾਨੀ ਫਾਇਦਾ ਹੈ, ਉਹ ਪੰਜਾਬੀਅਤ ਦਾ ਫਾਇਦਾ ਹੈ ਕਿ ਟੁੱਟਿਆਂ ਨੂੰ ਇੱਕ ਵਾਰੀ ਫੇਰ ਜੋੜ ਸਕੇ। ਨਹੀਂ ਜੇ ਇਹਦਾ ਦੇਖੋ, ਜੇ ਨਫ਼ਰਤ ਵਾਲੇ ਪਾਸੇ ਤੁਰ ਪਏ ਤੇ ਫਿਰ ਤਾਂ ਨਫ਼ਰਤ ਵਧਣੀ ਆ, ਜੇ ਅਸੀਂ ਪਿਆਰ ਵਾਲੇ ਪਾਸੇ ਤੁਰ ਪਈਏ ਤੇ ਪਿਆਰ ਵਧਣਾ। ਉਸ ਕੋਈ ਨਫ਼ਰਤ ਦੇ ਵਿੱਚੋਂ ਕੋਈ ਇੱਕ ਫਾਇਦਾ ਜਿਹੜਾ ਨਫ਼ਰਤ ਸਾਨੂੰ ਫਾਇਦਾ ਦੇ ਸਕਦੀ ਹੈ। ਨਹੀਂ, ਨਫ਼ਰਤ ਨਾਲ ਤਾਂ ਨੁਕਸਾਨ ਹੀ ਹੁੰਦੇ ਆ ਜੀ, ਨਫ਼ਰਤ ਦਾ ਕੋਈ ਫਾਇਦਾ ਨਹੀਂ ਹੁੰਦਾ। ਪਿਆਰ ਨਾਲ ਤੇ ਇੰਨੇ ਕੁ ਫਾਇਦੇ ਹੁੰਦੇ ਆ ਜਿਹੜੇ ਗਿਣੇ ਨਹੀਂ ਜਾ ਸਕਦੇ। ਜੀ ਬਹੁਤ ਫਾਇਦੇ ਹੁੰਦੇ ਆ। ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਥੈਂਕ ਯੂ। ਅਸੀਂ ਤੁਹਾਨੂੰ ਬੇਨਤੀ ਕਰਾਂਗੇ ਵੀ ਆਓ, ਇੰਡੀਆ ਆਓ। ਮੇਰਾ ਤਾਂ ਵੀਜ਼ਾ ਲੱਗੇ ਤੇ ਮੈਂ ਸਵੇਰੇ ਆਪਣਾ, ਅਸੀਂ ਤੁਹਾਨੂੰ ਜਿਹੜਾ ਉਹ ਕੀ ਕਹੋ ਵੀ ਪਲਕਾਂ ਤੇ ਬਿਠਾਵਾਂਗੇ, ਇੰਨੀ ਤੁਹਾਡੀ ਰਿਸਪੈਕਟ ਕਰਾਂਗੇ। ਮੇਰੇ ਲਈ ਬੜੇ ਮਾਣ ਦੀ ਗੱਲ ਹੈ, ਜਿਤਨੀ ਮੁਹੱਬਤ ਚੜ੍ਹਦੇ ਵਾਲੇ ਮੈਨੂੰ ਦਿੰਦੇ ਨੇ। ਤੁਹਾਡੇ ਪੈਰਾਂ ਥੱਲੇ ਹੱਥ ਧਰਾਂਗੇ ਸਰ ਜੀ, ਆਇਆਂ ਨੂੰ ਹੱਸਦੇ ਵਸਦੇ। ਓਕੇ ਬਾਈ ਜੀ।
रब रखा खुश खुश जाओ। हाँ, ठीक है जी, अंबरसरियो चलो हंसते बसते रब रखा।